ਬਰਤਾਨੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਟਿਮ ਵੈਰੋ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਗਈ ਹੈ। ਗੱਲ ਇਹਨਾਂ ਦੇ ਇਹ ਆ ਵੀ ਅਸੀਂ ਸਿੱਖਾਂ ਨੂੰ ਟੈਰੋਰਿਸਟ ਗਰਦਾਨੀਏ, ਐਕਸਟ੍ਰੀਮਿਸਟ ਗਰਦਾਨੀਏ ਤੇ ਰੈਡੀਕਲ ਗਰਦਾਨੀਏ। ਹੋਰ ਮੁਲਕਾਂ ਦੇ ਵਿੱਚ ਸਿੱਖ ਕੌਮ ਦੀਆਂ ਸਰਗਰਮੀਆਂ ਤੋਂ ਇਹ ਦੁਖੀ ਨੇ ਤੇ ਉਹ ਚਾਹੁੰਦੇ ਆ ਵੀ ਕੋਈ ਇਹੋ ਜਿਹਾ ਗੱਲ ਵਾਪਰੇ ਜਿਹਦੇ ਨਾਲ ਜਿਹੜੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਸੰਘਰਸ਼ ਨੂੰ ਲਾਮਬੰਦ ਕਰੀ ਫਿਰਦੇ ਆ ਤੇ ਇਹਨਾਂ ਨੂੰ ਉਹਨਾਂ ਧਰਤੀਆਂ ਤੋਂ ਹਰ ਤਰੀਕੇ ਦੀ ਹਮਾਇਤ ਮਿਲ ਰਹੀ ਹੈ ਕਿ ਇਸ ਚੀਜ਼ ਦਾ ਕੋਈ ਜਿਹੜਾ ਹੈਗਾ ਹੱਲ ਉਹ ਕੱਢਿਆ ਜਾਵੇ। ਜਦੋਂ ਵੀ ਅਦਾਲਤਾਂ ਵਿੱਚ ਇਹ ਕੇਸ ਆਉਂਦੇ ਆ ਫੜ ਕੇ ਸਿੱਖਾਂ ਤੇ ਵੀ ਖਾਲਿਸਤਾਨ ਕਿਹਾ ਜੀ, ਕੰਧ ਉੱਤੇ ਖਾਲਿਸਤਾਨ ਲਿਖਿਆ, ਉਹ ਆਪਦੇ ਵੱਲੋਂ ਤਾਂ ਕੋਈ ਕਸਰ ਨਹੀਂ ਛੱਡਦੇ, ਪਰ ਅਦਾਲਤ ਕਹਿੰਦੀ ਆ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਇਹਨਾਂ ਨੂੰ ਪੂਰਾ ਹੱਕ ਆ ਕਿ ਇਹ ਖਾਲਿਸਤਾਨ ਦੀ ਗੱਲ ਕਰ ਸਕਦੇ। ਜਿਹੜੇ ਹਿੰਦੂ ਕੱਟੜਵਾਦ ਦੇ ਝੰਡੇ ਚੱਕ ਕੇ ਬੜਾ ਮੋਹਰੀ ਬਣ ਕੇ ਆਉਂਦੇ ਰਹੇ ਆ, ਉਹਨਾਂ ਨੂੰ ਤਾਂ ਬੇਨਤੀ ਕਰਦੇ ਆ ਵੀ ਭਾਈ ਆਪਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਓ, ਕਿਉਂਕਿ ਇਹਨਾਂ ਨੇ ਠੋਕਣਾ ਤੈਨੂੰ ਆਪ ਆ। ਹਿੰਦੂ ਕੱਟੜਪੰਥੀਆਂ ਨੂੰ ਕਤਲ ਇਹਨਾਂ ਨੇ ਆਪ ਕਰਨਾ ਕਰਾਉਣਾ ਦਿੱਲੀ ਦੀਆਂ ਏਜੰਸੀਆਂ ਨੇ ਤੇ 9 ਸਿੰਘਾਂ ਦਾ ਲੱਗਣਾ। ਪੰਜਾਬ ਦੇ ਵਿੱਚ ਅਫਸਰਸ਼ਾਹੀ ਨਹੀਂ ਚਾਹੁੰਦੀ ਕਿ ਕੋਈ ਮਾਹੌਲ ਖਰਾਬ ਹੋਵੇ ਤੇ ਗੜਬੜ ਹੋਵੇ, ਤੇ ਦਿੱਲੀ ਵਾਲੇ ਚਾਹੁੰਦੇ ਆ ਕਿ ਪੰਜਾਬ ਸੁੱਕਾ ਨਹੀਂ ਛੱਡਣਾ। ਜਿਵੇਂ ਪੰਜਾਬ ਤੋਂ ਬਾਹਰ ਭਾਈ ਪੰਜਵੜ ਦਾ, ਭਾਈ ਨਿੱਜਰ ਦਾ ਕਤਲ ਕੀਤਾ ਗਿਆ, ਵੀ ਉਵੇਂ ਪੰਜਾਬ ਦੇ ਵੀ ਕੁਝ ਸਿੱਖ ਜਿਹੜੇ ਆਗੂ ਨੇ, ਖਾਲਿਸਤਾਨੀ ਆਗੂ, ਉਹਨਾਂ ਦੇ ਕਤਲ ਕੀਤੇ ਜਾਣ। ਥੋੜੇ ਬਹੁਤੇ ਹਿੰਦੂ ਕੱਟੜਪੰਥੀ ਤੇ ਥੋੜੇ ਬਹੁਤੇ ਸਿੱਖ ਖਾਲਿਸਤਾਨੀ ਧਿਰਾਂ ਦੇ ਉੱਤੇ ਨਿਸ਼ਾਨਾ ਲਾਉਣ ਤੋਂ ਬਾਅਦ ਹੋ ਸਕਦਾ ਕੈਟਾਂ ਟੌਟਾਂ ਦੇ ਰਾਹੀਂ ਜਿਹੜੇ ਪੰਜਾਬ ਦੇ ਵਿੱਚ ਈਸਾਈ ਭਾਈਚਾਰੇ ਦੇ ਪ੍ਰੋਗਰਾਮ ਹੋ ਰਹੇ ਆ ਉਹਨਾਂ 'ਚ ਹਮਲੇ ਕਰਾਏ ਜਾਣ, ਤਾਂ ਕਿ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਵੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਫ਼ ਦਿਖ ਰਿਹਾ ਹੈਗਾ ਕਿ ਭਾਰਤੀ ਹਕੂਮਤੀ ਤੰਤਰ ਸਾਰੇ ਸੰਸਾਰ ਦੇ ਵਿੱਚ ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ, ਸਿੱਖ ਕੌਮ ਨੂੰ ਬਾਕੀ ਭਾਈਚਾਰਿਆਂ ਦੇ ਵਿੱਚ, ਬਾਕੀ ਮੁਲਕਾਂ ਦੇ ਸਾਹਮਣੇ ਬਦਨਾਮ ਕਰਨ ਦੇ ਲਈ, ਅਕਸ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਭੈੜੀ ਕਾਰਵਾਈ ਜਿਹੜੀ ਆ ਉਹ ਕਰ ਸਕਦਾ। ਸੋ ਅਸੀਂ ਸਮੁੱਚੇ ਸਿੱਖ ਜਗਤ ਨੂੰ, ਹਰ ਇੱਕ ਪੰਥਦਰਦੀ ਨੂੰ, ਇੱਥੋਂ ਤੱਕ ਕਿ ਹੋਰ ਜਿਹੜੇ ਭਾਈਚਾਰੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਹੋਕਾ ਦਿੰਦੇ ਆ, ਅਪੀਲ ਕਰਦੇ ਆ ਵੀ ਕਿਤੇ ਵੀ ਤੁਹਾਨੂੰ ਕੋਈ ਇਹੋ ਜਿਹੀ ਗੱਲ ਲੱਭੇ, ਦਿਖੇ, ਸ਼ੱਕ ਪਵੇ, ਬਾਅਦ ਵਿੱਚ ਇਹ ਕਹੀ ਜਾਣਾ ਕਿ ਮੈਨੂੰ ਲੱਗਿਆ ਤਾਂ ਸੀ, ਮੈਂ ਚੁੱਪ ਰਿਹਾ। ਇਸ ਗੱਲ ਬਾਰੇ ਪੂਰਾ ਸੁਚੇਤ ਰਹਿਣ ਦਾ ਵੇਲਾ ਹੈ ਕਿ ਕਿਸੇ ਵੀ ਤਰ੍ਹਾਂ ਸਾਡੀ ਕੌਮ ਨੂੰ ਇਸ ਮੌਕੇ ਭਾਰਤੀ ਹਕੂਮਤੀ ਤੰਤਰ ਲੋਕਾਂ ਦੀ ਨਜ਼ਰ ਵਿੱਚ ਡੇਗਣ ਦੇ ਲਈ, ਬਦਨਾਮ ਕਰਨ ਦੇ ਲਈ ਕਾਮਯਾਬ ਨਾ ਹੋ ਜਾਵੇ। ਇਸ ਕਰਕੇ ਹਰ ਇੱਕ ਸ਼ੱਕੀ ਗੱਲ ਆ ਜਿਹੜੀ ਉਹਦੇ ਉੱਤੇ ਨਜ਼ਰ ਰੱਖਣ ਦੀ ਲੋੜ ਆ, ਤੇ ਜੇ ਕੋਈ ਇਹੋ ਜਿਹੀ ਗੱਲ ਸਾਹਮਣੇ ਆਵੇ ਹਾਲ ਦਹਾਈ ਪਾਉਣ ਦੀ ਲੋੜ ਆ। ਹਰੇਕ ਦੇ ਹੱਥ ਵਿੱਚ ਅੱਜ ਕੱਲ੍ਹ ਸੋਸ਼ਲ ਮੀਡੀਆ ਕਰਕੇ ਜਿਹੜਾ YouTube, ਇੰਟਰਨੈਟ ਤੇ ਹੋਰ ਸਾਧਨ ਨੇ, ਉਹ ਮਿੰਟੋ ਮਿੰਟੀ ਉਹ ਗੱਲ ਜਿਹੜੀ ਆ ਦੱਸਣੀ ਬੜੀ ਜ਼ਰੂਰੀ ਆ ਕਿ ਇਹ ਗੱਲ ਮੈਨੂੰ ਗਲਤ ਲੱਗੀ। ਇਹ ਗੱਲ ਅਸੀਂ ਕਿਉਂ ਕਹਿ ਰਹੇ ਹਾਂ? ਕਿਉਂਕਿ ਜੇ ਕਿ ਦੁਸ਼ਮਣ ਬਾਤ ਕਰੇ ਅਣਹੋਣੀ, ਜਦੋਂ ਦਾ ਆ ਚੱਲਿਆ ਕੰਮ ਮਾਰਮਰੀਏ ਵਾਲਾ, ਉਸ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਅਮਰੀਕਾ, ਕੈਨੇਡਾ ਤੇ ਆਪਣੇ UK, ਹੋਰ ਮੁਲਕਾਂ ਦੇ ਵਿੱਚ ਸਿੱਖ ਕੌਮ ਦੀਆਂ ਸਰਗਰਮੀਆਂ ਤੋਂ ਇਹ ਦੁਖੀ ਨੇ ਤੇ ਉਹ ਚਾਹੁੰਦੇ ਆ ਵੀ ਕੋਈ ਇਹੋ ਜਿਹਾ ਗੱਲ ਵਾਪਰੇ ਜਿਹਦੇ ਨਾਲ ਜਿਹੜੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਸੰਘਰਸ਼ ਨੂੰ ਲਾਮਬੰਦ ਕਰੀ ਫਿਰਦੇ ਆ ਤੇ ਇਹਨਾਂ ਨੂੰ ਉਹਨਾਂ ਧਰਤੀਆਂ ਤੋਂ ਹਰ ਤਰੀਕੇ ਦੀ ਹਮਾਇਤ ਮਿਲ ਰਹੀ ਹੈ ਕਿ ਇਸ ਚੀਜ਼ ਦਾ ਕੋਈ ਜਿਹੜਾ ਹੈਗਾ ਹੱਲ ਉਹ ਕੱਢਿਆ ਜਾਵੇ। ਸੋ ਜਿਸ ਤਰੀਕੇ ਨਾਲ ਆ ਖਬਰਾਂ ਆਈਆਂ ਨੇ ਕਿ ਬਰਤਾਨੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਟਿਮ ਵੈਰੋ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਗਈ ਹੈ
इवें ही होर जिहड़े भारतीय हुकूमती तंत्र दे इस तरीके दे पुरजे ने वो सारे दे सारे इस मौके पूरे जोशो खरोश दे नाल लगे हुए ने। जिहड़ा इन्हां दा मीडिया दे विच सारा हमला बोलिया होया सिख जज्बातां दे खिलाफ वो भी सामने आ। गल इन्हां दे इह आ भी असीं सिखां नूं टैरोरिस्ट गर्दानीए, एक्सट्रीमिस्ट गर्दानीए ते रैडिकल गर्दानीए। हुण समस्या इन्हां दी इह आ कि जिहड़ी इस वेले सिख सरगर्मी है ना तां ओह रैडिकल आ भी तुसीं ओहनूं रैडिकलिज्म कह के बदनाम कर लवो, ना ओह एक्सट्रीमिज्म आ भी सिखां नूं तुसीं एक्सट्रीमिस्ट कह लो, ना ओह टैरोरिज्म आ, कोई वायलेंस नहीं हो रही, कोई गर्म गल नहीं की जा रही। सिर्फ यूएनओ जां अज दे संसार दे विच जिहड़े तरीके, जिहड़े राह, जिहड़े ढंग प्रवान कीते हुए ने संसार ने कि आपदी गल कहण लई तुसीं इस तरीके नाल गल कर सकदे हो, उन्हां दी वरतों कर रहे आ सिख। पंजाब दे विच जिहड़ा बैटलफील्ड आ जिथे खालिस्तान होंद विच आउणा है, इत्थे भी कोई AK-47 नहीं गरज रहीआं, इत्थे भी बंदूकां खामोश ने ते इत्थे भी जिहड़ी सरगर्मी चलदी आ ਉਹ सरगर्मी सारी दी सारी बिल्कुल भारतीय हुकूमती तंत्र वालों ही आपदे तौर ते जो मन्निया होया ਉਹ उन्हां जमहूरी कर्जां ते चल रही। इत्थे जदों भी अदालतां विच केस पाउंदे आ फड़ के सिखां ते भी खालिस्तान कहा जी, कंध उत्ते खालिस्तान लिखिया, ਉਹ आपदे ਵੱਲੋਂ ਤਾਂ कोई कसर नहीं छड्डदे, पर अदालत कहंदी आ कि ਇਹਦੇ ਨਾਲ कोई फर्क नहीं पैंदा, इन्हां नूं पूरा हक आ कि ਇਹ खालिस्तान की गल कर सकते हैं। असीं ये गल कह के कोई भारतीय अदालतां दा जां इस सिस्टम का पक्ष नहीं पूर रहे, असीं इस सिस्टम का दोगलापन जाहिर कर रहे। जदों भारतीय हुकूमती तंत्र ये गल अदालतां दे विच जजमेंट दे विच लिखदा है कि खालिस्तान कहना कोई जुर्म नहीं, इस करके बंदे नूं बरी कीता जांदा, उत्थे उन्हां बुच्चड़ पुड़सियां नूं जिन्हां ने 5-7 साल उन्हां नौजवानां दे UAPA ला के खराब कराए हुंदे, उन्हां खिलाफ कोई कार्रवाई करन दी गल क्यों नहीं विच पाउंदा जजमेंट दे। इह गल बहुत भैड़ी। हुण यही समस्या जिहड़ी आ इत्थे इन्हां नूं तंग करदी आ। जदों भाई अमरतपाल सिंह वाला वरतारा ਚੱਲਿਆ, उदों भी इन्हां ने यह चाहया कि किसी तरीके नाल इहनूं टैरोरिज्म नाल, एक्सट्रीमिज्म नाल जां रैडिकलिज्म नाल जोड़िया जाए। हकीकत यह आ कि सिख बहुत मैच्योरिटी तरीके नाल, बड़े साऊ ते सिविलाइज्ड तरीके नाल आपदी पंथक जां कौमी संघर्ष की गल नूं अगे लैके जा रहे। ना उहदे विच कोई टैरोरिज्म आ, ना एक्सट्रीमिज्म आ, ना रैडिकलिज्म आ। सो उस गल दे विच जदों कोई राह नहीं लभदा तां हुकूमत बड़ी औखी आ, उहदे विचों फिर आ करतूतां सते हुए अक्के हुए करदे आ भी चलो पंजबड़ भाऊ का कतल करवाइए, चलो निज्जर साहब नूं गोली मरवाइए, ते चलो किसे होर मुल्क विच जिवें भाई खंडे बारे चर्चा चलदी आ। तो ये जिहड़ियां करतूतां ने इहदे करके इस वेले दो गल्लां ने पंजाब दे विच। मैं तां जिहड़े आह विचारे हिंदू कट्टरपंथी पिछले 10-15 सालों तो BJP जां किसी बुच्चड़ पुलिसिए जां RSS जां होर किसी एजेंसी के धक्के चढ़ के सिख जज्बातां नूं लांबू लाउंदे रहे आ ते जिहड़े हर वेले आपदे आप नूं हिंदू कट्टरवाद के झंडे चक के बड़ा मोहरी बन के आउंदे रहे आ, उन्हां नूं तां बेनती करते हैं भी भाई आपकी सुरक्षा का पूरा ख्याल रखियो, क्योंकि इन्हां ने ठोकना तेनों आप आ। हिंदू कट्टरपंथियां नूं कतल इन्हां ने आप करना कराउणा दिल्ली दीआं एजेंसियां ने ते 9 ਸਿੰਘਾਂ ਦਾ लगना। ये गल बड़ी जरूरी है, क्योंकि जिस तरीके नाल सारे संसार दे विच खालिस्तान का एजेंडा ते सिख संघर्ष का झंडा बुलंद हो रहा है, इन्हां नूं औख बड़ी है। अज एक खबर इत्थे पंजाब च सवेर तो चल रही है कि कोई हरीश सिंगला नाम का बंदा है, उन्होंने पटियाले तो फड़िया। वो हिंदू शिव सेना का बंदा, ते ये उही बंदा जिहड़ा पिछले साल पटियाले दे विच
ਜਦੋਂ अप्रैल के महीने विच उत्थे गड़बड़ हुई सी ते इस व्यक्ति करके माहौल बिगड़िया सी। हुण फिर उहने आप कोई भैड़ियां गल्लां लिखियां बोलियां ने ते माहौल खराब करके सरकार कहती आ भी दंगे भड़काउण दी कोशिश कीती। उहनूं जदों पुलिस ने फड़िया वो चैनलों वालियां दे नाल गल करदा होया कह रहा है कि मैं गुरपतवंत पन्नू दे मारे जाण दी खबर तो बाद मैं बड़ा कुछ लिखिया, मैनू आए आ ते मैनू वाह आ ते मैनू तां फड़े। हुण इत्थों आपां हिसाब जे लाइए तां इह कहा जा सकदा कि पंजाब पुलिस दा जां आम आदमी पार्टी वाली भगवंत मान वाली सरकार दा एक हिस्सा जिहड़ा ਉਹ बीते दौर तो चेतन वा, ਉਹਨੂੰ पता है कि ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਇਹਦੇ अर्थ बड़े ਵੱਡੇ ਆ। ਇਹ ਸਿੱਖਾਂ ਨੂੰ ਭੜਕਾ के माहौल खराब करके साडी राजगद्दी साडा सत्ता जिहड़ी आ ਉਹ उलटाई जा सकदी कि माहौल तो साਂਭਿਆ नहीं जाता जी, राष्ट्रपति राज लागू करना पैना। आम आदमी पार्टी वाली भगवंत मान वाली धैर आ जिहड़ी ਉਹਦੇ ਵਿੱਚ ਜਿਹੜੇ ਥੋੜੇ ਬਹੁਤੇ ਅਕਲ ਮੌਤ ਵਾਲੇ ਹੈਗੇ ਆ ਉਹ ਜ਼ਰੂਰ ਸਮਝਾਉਂਦੇ ਆ ਕਿ ਭਾਈ ਆਪਾਂ ਆਪਦੀ ਸਰਕਾਰ ਦੇ ਵਿੱਚ ਜੇਕਰ ਇੱਥੇ ਕਤਲੋਗਾਰਦ ਹੋਈ ਤਾਂ ਦਿੱਲੀ ਨੂੰ ਆਪਣਾ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਸੌਖਾ ਹੋ। ਸੋ ਉਹ ਜ਼ਰੂਰ ਜਿਵੇਂ ਆ ਹਰੀਸ਼ ਸਿੰਗਲਾ ਫੜਿਆ ਜਿਹਨੇ ਭਾਈ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਜਾਂ ਹੋਰ ਸਿੰਘਾਂ ਦੇ ਖਿਲਾਫ ਨੀਚਤਾ ਵਾਲੇ ਸ਼ਬਦ ਵਰਤੇ ਹੈ। पर यह गल जरूर चेते रखने की लोड़ आ कि दिल्ली दीआं एजेंसियां दे मूहरे पंजाब सरकार बेवस ते लाचार। हुण प्रभाव यह दिता जा रहा कि पंजाब दे विच अफसरशाही नहीं चाहती कि कोई माहौल खराब होवे ते गड़बड़ होवे ते दिल्ली वाले चाहते आ कि पंजाब सुक्का नहीं छड्डना। यह गल पिछले प्रोग्रामां च भी आपां कीती कि इत्थे इस तरीके का प्रभाव देने के यतन किए जा रहे ने कि दिल्ली वाले तो चाहते आ कि जिवें पंजाब तो बाहर भाई पंजवड़ दा भाई निज्जर दा कतल किया गया भी उवें पंजाब दे भी कुछ सिख जिहड़े आगू ने खालिस्तानी आगू उन्हां दे कतल किए जाण। पर बीजेपी दे इस एजेंडे नूं RSS दे इस एजेंडे नूं पंजाब सरकार वल्लों सहमति ना मिलण करके वो कहंदे आ भी चलो फिर पंजाब च हिंदू कट्टरपंथी ठोक दो। ते इत्थों तक गल्लां ने कि थोड़े बहुते हिंदू कट्टरपंथी ते थोड़े बहुते सिख खालिस्तानी धिरां दे उत्ते निशाना लाउण तो बाद हो सकदा कैटां टौटां दे राहीं जिहड़े पंजाब दे विच ईसाई भाईचारे दे प्रोग्राम हो रहे आ उन्हां च हमले कराए जाण तां कि सारी दुनिया दे विच सिखां दी बदनामी होवे। एक तां सिखां दे खालिस्तानियां दे कतलां तो बाद माहौल विच दहशत फैलूगी सिखां च। दूजा ये कि बाहरले पंजाब तो बाहर जिहड़ा हिंदू आ उहनूं कहा जाऊ कि देखो जी उन्होंने तो पंजाब दे विच हिंदू मारने शुरू करते, जे आपां मोदी नूं सत्ता ते ना लिआंदा अगली बार फिर काम खराब हो जू। तीजे पासे सारे संसार दे विच ईसाइयां दे कतलां तो बाद सिखां दे बारे कोई ना वाचक राय बणे ओहदी तैयारी हो रही है। इथों तक कि बाहरले मुल्कां च भी इस तरीके दे खदशे जां शंके जिहड़े आ वो आ रहे ने कि जिवें इन्हां ने पुलवामा अटैक करा लिया सी जां होर कई वारदातां इहो जिहियां है। खाड़कू लहर दौरान जिवें कैटां टौटां तो कतलेआम कराया भी उदां दा कोई करतूत इह कर सकदे। हुण इहदे विच उन्हां नूं लगदा भी जिहड़ा सिख रेफरेंडम वालियां ने प्रोग्राम करना इन्हां एक दो दिनां दे विच ओह प्रोग्राम दी तरीक नेड़े आ, सब नूं पता है कि उस गल करके भी इन्हां नूं तकलीफ आ। सो जिहड़ा ये प्रोग्राम हैगा रेफरेंडम वालियां दा ਉਹ ਜਦੋਂ ਲੰਘ भी गया ਤਾਂ ਇਹ ਨਾ ਸੋਚਿਆ ਜਾਵੇ ਕਿ ਜਦੋਂ ਮਰਜ਼ੀ ਕਰਤੂਤ ਕਰ ਸਕਦੇ। ਹੁਣ ਇਹਨਾਂ ਨੂੰ ਲੱਗਦਾ ਇਹ ਹੈਗਾ ਕਿ ਪੰਜਾਬ ਜਾਂ ਅਮਰੀਕਾ 'ਚ ਕੋਈ ਚੰਦ ਚਾੜਨਾ ਪੈਣਾ, ਕਿਉਂਕਿ ਅਮਰੀਕਾ ਨੂੰ ਇਹ ਚਾਹੁੰਦੇ ਆ ਕਿ ਉੱਥੇ ਅਸੀਂ ਕਹੀਏ ਕਿ ਤੁਸੀਂ ਜੀ ਕੈਨੇਡਾ ਤੇ ਇੰਗਲੈਂਡ ਨੂੰ ਵੀ ਜੇ ਅਮਰੀਕਾ 'ਚ ਗੱਲ ਕੋਈ ਕਰ ਸਕਣ ਤਾਂ ਇਹ ਸੋਚਦੇ ਆ ਵੀ ਅਸੀਂ ਜ਼ਿਆਦਾ ਕਾਮਯਾਬ ਹੋਵਾਂਗੇ। इस करतूत लई इन्हां कोले बथेरे कैट टाउट ने जिहड़े पहला किसी वेले खालिस्तानी सफां दे विच रहे ते बाद विच ओह गदार बन के बाहरले मुल्कां 'च सैट हो गए। उत्थे ओह हो सकदा
खालिस्तानी झंडे भी चक के नाल फिरदे होण, पर यह गल पक्की आ कि चाहे कोई बंदा हर रोज अपने आप नूं खालिस्तान खालिस्तान कह के लोकां च स्थापित करदा फिरे, ਉਹਦੀ करतूत ने जाहिर कर देना हुंदा कि असल विच ये बंदा सिर्फ मौका प्रस्ती के तहत एक कैट सी, टाउट सीगा, पर असल विच ये बंदा भारतीय हुकूमत के हत्थां च खेडण वाला ही सीगा। ते अज जदों इहनूं आर्डर आ गया इहदे मालकां दा तां इहने वो करतूत करती। पर साडा सारे पंथ दा, साडी सारी कौम दा ये फर्ज जरूर बनदा कि असीं किसी इहो जिहे ट्रैप तो आपदे भाईचारे नूं बचाउण दे लई हर वेले अखां खोल के रखीए। दूजा जिहड़ा सोशल मीडिया, ये साडे लई फायदेमंद भी आ ते नुकसानदेह भी। कोई इहो जिही गल जिहड़ी इंडियन स्टेट चाहुंदी आ कि सिखां च फैले जां दुनिया च जावे, ਉਹਨੂੰ ਅਸੀਂ ਸਮਝੀਏ ਅੱਗੇ ਦੀ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਕਿ ਇਹ ਸਾਡੇ ਫਾਇਦੇ ਦੀ ਗੱਲ ਆ ਕਿ ਨੁਕਸਾਨ ਦੀ ਗੱਲ। ਇਵੇਂ ਹੀ ਇਹ ਚੇਤੇ ਰੱਖੋ ਕਿ ਦੁਸ਼ਮਣ ਸੋਸ਼ਲ ਮੀਡੀਆ ਦੇ ਰਾਹੀਂ ਵੀ ਕੋਈ ਕਾਰਵਾਈ, ਕੋਈ ਅਟੈਕ, ਕੋਈ ਨਫ਼ਰਤ ਫੈਲਾਉਣ ਲਈ, ਕੋਈ ਹੇਟ ਸਪੀਚ, ਕੁਛ ਵੀ ਇਹੋ ਜਿਹਾ ਕਰਾ ਸਕਦਾ ਹੈ। तो ये साडी सारियां दी बहुत भारी जिम्मेवारी आ कि इस गल लई अपने आप नूं हमेशा तैयार रखण दी लोड़ है। इस तो अगे जिहड़ा मसला है वो ये आ कि कल यह गल चली ते भी एकता हो रही है ते अज उस गल दे खिलाफ सारे मीडिया च चर्चा छिड़ी हुई है बई जी जिहड़े बीजेपी दे लीडर ने जिन्हां विचों मोटे तौर दे उत्ते जिहड़ा सरसा, मनजिंदर सिंह सरसा, किसी टाइम वो बादल दल का हीरो सीगा, हुण उहने भी ठोक बजा के कहा भी बादल दल नाल कोई समझौता नहीं करांगे। सुनील जाखड़ ने भी कहा सी, होर भी कई बीजेपी लीडरां ने कहा कि कल बादल दल वालियां ने भी इहो जिहियां गल्लां कीतियां, पर इन्ना ज्यादा गैर गंडमा इनकार दोनों धिरां वल्लों होण दे बावजूद लोग मनदे नहीं। लोग कहते आ भी इन्हां ने यह राजीनामा कीता वा कि आपां आपो अपने तौर ते मजबूत होवो ते जदों वोटां आ गईयां उदों देखांगे कि किन्नियां सीटां बीजेपी दीयां वध सकदियां ने, वधाईयां जाण, किन्नियां सीटां दे उत्ते बादल दल कमजोर दिखदा, उन्हां सीटां नूं छड्डिया जावे। सो समझौता तां जिहड़ा उदों करांगे, उदां कहंदे अंडरस्टैंडिंग हो गई इन्हां दी, ये चीज चल रही है। पर साडे लई ये कोई हैरानी वाली गल नहीं हैगी। बादल दल जां भाजपा दे जिहड़े मसले आ ਉਹਦੇ ਚ ਜਿਹੜੇ ਡਾਈਮੈਂਸ਼ਨਸ ਨੇਗੀਆਂ ਉਹਨਾਂ ਨੂੰ ਜਦੋਂ ਦੇਖਦੇ ਆ, ਹੁਣ ਆਪਾਂ ਨੂੰ ਸਭ ਨੂੰ ਪਤਾ ਕਿ ਬੀਤੇ ਦੌਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੁੰਦਾ ਸੀ ਕਿ ਸੁਖਬੀਰ ਬਾਦਲ ਹੁਣਾਂ ਦੇ ਮੈਂ ਖੂੰਡਾ ਫੇਰਨਾ, ਖੂੰਡਾ ਬੜਾ ਅਵਾ ਤਵਾ ਬੋਲਦਾ ਹੁੰਦਾ ਸੀ ਕੈਪਟਨ ਅਮਰਿੰਦਰ ਸਿੰਘ ਬਾਦਲ ਹੁਣਾਂ ਦੇ ਖਿਲਾਫ। ਤੇ ਜਦੋਂ ਇਹੀ ਜਿਹੜਾ ਸੁਖਬੀਰ ਬਾਦਲ ਆ ਇਹਨੇ ਕਹਿਣਾ ਵੀ ਅਸੀਂ ਜੀ ਕੈਪਟਨ ਦੀ ਪਜਾਮੀ ਚ ਚੂਹੇ ਛੱਡ ਦੇਣੇ ਆ, ਉਹ ਇਹ ਦੋਨੇ ਇੱਕ ਦੂਜੇ ਦੇ ਖਿਲਾਫ ਵਾਹਵਾ ਮਾੜੀਆਂ ਚੰਗੀਆਂ ਟਿੱਪਣੀਆਂ ਕਰਦੇ ਰਹੇ। ਤੇ ਹੁਣ ਭਵਿੱਖ ਦੇ ਵਿੱਚ ਜੇਕਰ ਬੀਜੇਪੀ ਦੇ ਲੀਡਰਾਂ ਦੇ ਵਿੱਚ ਜਿਹੜੇ ਅਮਰਿੰਦਰ ਸਿੰਘ ਵਰਗੇ ਹੋਣਗੇ ਤੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣੀ ਜੇ ਏਕਤਾ ਹੋਈ, ਫਿਰ ਸਟੇਜਾਂ ਤੇ ਖੜ ਕੇ ਇਹ ਦੋਨੇ ਜਾਣੇ ਇਹ ਕਿਹਾ ਕਰਨਗੇ ਵੀ ਬੀਤੇ ਦੌਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ, ਪੰਜਾਬ ਨੂੰ ਖਾ ਲਿਆ, ਪੰਜਾਬ ਨੂੰ ਖਤਮ ਕਰਤਾ। ਤੇ ਉਹ ਸਰਕਾਰਾਂ ਕਿਹੜੀਆਂ ਨੇ ਭਾਈ? ਉਹ ਤਾਂ ਸਰਕਾਰਾਂ ਜੇਕਰ ਕਾਂਗਰਸ ਦੀ ਸੀ ਤਾਂ ਫਿਰ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਾਰੇ ਜਿਹੜੇ ਅੱਜ ਭਾਜਪਾ ਵਾਲੇ ਲੀਡਰ ਬਣ ਕੇ ਆਉਣਗੇ, ਇਹੀ ਤੁਸੀਂ ਸੀ ਕਾਂਗਰਸ ਵਾਲੇ। ਤੇ ਜਾਂ ਦੂਜੀ ਜਿਹੜੀ ਆ ਧਿਰ ਉਹ ਬਾਦਲ ਦਲ ਸੀ ਜਿਹੜੀ ਭਾਜਪਾ ਨਾਲ ਸੀਗੀ ਸਾਂਝੀ। ਸੋ ਬਾਦਲ ਦਲ, ਭਾਜਪਾ ਤੇ ਕਾਂਗਰਸ ਦੇ ਲੀਡਰਾਂ ਦਾ ਭਵਿੱਖ ਦੇ ਵਿੱਚ ਕੀ ਹਾਲ ਹੋਏਗਾ ਉਹ ਤਾਂ ਚਰਚਾ 'ਚ ਹੈਗਾ ਹੀ ਆ, ਪਰ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਟਰਾਲੀਆਂ ਭਰ ਭਰ ਕੇ ਜਾਂਦੇ ਹੁੰਦੇ ਆ, ਜਿਹੜੇ ਪੱਕੇ ਵਰਕਰ ਹੁੰਦੇ ਆ, ਉਹਨਾਂ ਦਾ ਕੀ ਹਾਲ ਹੋਊ? ਜਦੋਂ ਤਾਂ ਕੈਪਟਨ ਅਤੇ ਸੁਖਬੀਰ ਆਪਸ ਵਿੱਚ ਹੀ ਪਾਟੋ ਧਾੜ ਸੀਗੇ, ਉਹ ਕਾਂਗਰਸ ਵਿੱਚ ਸੀ ਤੇ ਉਹ ਅਕਾਲੀ ਦਲ ਵਿੱਚ ਸੀ, ਉਦੋਂ ਤਾਂ ਜਿਹੜੇ ਆਪਸ ਵਿੱਚ ਹੀ ਲੜਦੇ ਰਹੇ, ਸਿਰ ਪਾੜਦੇ ਰਹੇ ਇੱਕ ਦੂਜੇ ਦਾ, ਵੋਟਾਂ ਪਾਟਾਂ ਮੌਕੇ।
ਅੱਜ ਉਹਨਾਂ ਨੂੰ ਇੱਕ ਟਰਾਲੀ 'ਚ ਇਕੱਠੇ ਵੀ ਹੋ ਕੇ ਆਉਣਾ ਪੈ ਸਕਦਾ ਵੀ ਆਪਾਂ ਅਕਾਲੀ ਭਾਜਪਾ ਗੱਠਜੋੜ ਆ ਜੀ, ਆਪਾਂ ਨੂੰ ਜਾਣਾ ਪੈਣਾ ਇਕੱਠਿਆਂ ਨੂੰ ਇੱਕੋ ਟਰਾਲੀ 'ਚ ਚੱਲਦੇ। ਤੇ ਆਮ ਵਰਕਰ ਦਾ, ਆਮ ਜਿਹੜਾ ਸਧਾਰਨ ਬੰਦਾ, ਉਹਦਾ ਬੜਾ ਔਖਾ ਇਸ ਤੇ ਚਲੋ ਜਿਹੜੀ ਅਕਲ ਬਾਦਲ ਨੇ, ਸੁਖਬੀਰ ਹੋਣਾ ਨੇ ਨਹੀਂ ਲਈ ਭਾਜਪਾ ਤੋਂ, ਜੇ ਕਿਤੇ ਜਿਹੜੇ ਆ ਹੁਣ ਗਏ ਨੇ, ਮਨਜਿੰਦਰ ਸਿੰਘ ਸਰਸਾ ਦਾ ਕਹਿੰਦਾ ਹੀ ਇਹ ਹੁੰਦਾ ਸੀਗਾ ਕਿ ਜੀ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ, ਅਸੀਂ ਮੇਲ ਜੋਲ ਕਰਕੇ ਬੀਜੇਪੀ ਤੋਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਇਹ ਜਿਹੜੀ ਗੱਲ ਕਹਿੰਦਾ ਰਿਹਾ, ਉਹਦੇ ਬਾਰੇ ਹੁਣ ਉਹਦੀ ਪਰਖ ਦੀ ਘੜੀ ਹੈ। ਜਦੋਂ ਬੀਜੇਪੀ ਵਾਲੇ, ਭਾਜਪਾ ਵਾਲੇ ਸੁਖਬੀਰ ਬਾਦਲ ਹੁਣਾਂ ਦੇ ਨਾਲ ਇੱਕ ਥਾਲੀ 'ਚ ਖਾਂਦੇ ਸੀ, ਪਿਓ ਪਤੀ ਪਤਨੀ ਸੀ, ਜਦੋਂ ਉਦੋਂ ਜੇ ਅਕਲ ਕਰਦੇ ਤਾਂ ਇਹ ਦੇਖਦੇ ਵੀ ਇਹ ਹਮੇਸ਼ਾ ਹਿੰਦੂ ਹਿੰਦੁਸਤਾਨ ਨੂੰ ਤਰਜੀਹ ਦਿੰਦੇ, ਤੇ ਅਸੀਂ ਵੀ ਭਾਈ ਸਿੱਖੀ ਨੂੰ ਤਰਜੀਹ ਦਈਏ, ਪੰਥ ਨੂੰ ਤਰਜੀਹ ਦਈਏ, ਤੇ ਅਸੀਂ ਕਹੀਏ ਵੀ ਜਿਵੇਂ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦੀ ਠੋਕ ਕੇ ਸਪੋਰਟ ਕਰਦੇ ਹੋ, ਹਮਾਇਤ ਕਰਦੇ ਹੋ, ਅਸੀਂ ਵੀ ਹਿੰਦੂ ਰਾਸ਼ਟਰ ਦੀ ਸਪੋਰਟ ਕਰਨ ਵਾਲੇ ਹਿੰਦੂਆਂ ਵਾਂਗੂ ਅਸੀਂ ਸਿੱਖ ਰਾਸ਼ਟਰ ਦੀ ਸਪੋਰਟ ਕਰਿਆ ਕਰਾਂਗੇ। ਪਰ ਜਦੋਂ ਸਾਧਵੀ ਪ੍ਰਗਿਆ ਵਰਗਿਆਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾ ਰਿਹਾ ਸੀ, ਉਦੋਂ ਬਾਦਲ ਦਲ ਵਾਲੇ ਇੱਥੇ ਕਹਿੰਦੇ ਫਿਰਦੇ ਸੀ ਜੀ ਅਸੀਂ ਕੀ ਕਰੀਏ, ਅਸੀਂ ਤਾਂ ਜਿਹੜਾ ਕਿ ਨਜ਼ਰਬੰਦ ਸਿੰਘਾਂ ਲਈ ਕੁਝ ਨਹੀਂ ਕਰ ਸਕਦੇ। ਵੀ ਤੁਸੀਂ ਬੀਜੇਪੀ ਤੋਂ ਕੋਈ ਤਾਂ ਗੱਲ ਸਿੱਖ ਲਓ। ਉਹ ਆਪਦੀ ਜਿਹੜਾ ਧਰਮ ਆ ਹਿੰਦੂਤਵਾ, ਉਹਨੂੰ ਪੂਰੀ ਤਰ੍ਹਾਂ ਫੈਲਾਉਣ ਲਈ ਹਰ ਹਰਬਾ ਵਰਤਦੇ ਰਹੇ ਆ, ਇਹ ਬਾਦਲ ਦਲ ਵਾਲੇ ਸਿੱਖ ਧਰਮ ਨੂੰ ਖਤਮ ਕਰਾਉਣ ਵਾਲੇ ਪਾਸੇ ਤੁਰੇ ਰਹੇ। ਕਦੇ ਇਹ ਗੱਲ ਕੋਈ ਸੋਚ ਹੀ ਨਹੀਂ ਸਕਦਾ ਹੈ ਵੀ ਕੋਈ ਸਿੱਖ ਆਗੂ ਹੋਵੇ ਤੇ ਸਿੱਖ ਹਿੱਤਾਂ ਦੇ ਖਿਲਾਫ ਭੁਗਤੇ। ਆ ਤੁਹਾਡੇ ਸਾਹਮਣੇ ਹੈ, ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਆਦਿਵਾਸੀ ਦੇ ਉੱਤੇ ਪਿਸ਼ਾਬ ਕਰਤਾ, ਉਹਨੂੰ ਮੁੱਖ ਮੰਤਰੀ ਨੇ ਬੁਲਾਇਆ, ਸ਼ਿਵਰਾਜ ਚੌਹਾਨ ਨੇ, ਤੇ ਕਹਿੰਦੇ ਵੀ ਉਹਦੇ ਪੈਰ ਧੋ ਕੇ ਉਹਦੇ ਤੋਂ ਮਾਫੀ ਮੰਗੀ ਹੈ। ਉਹ ਫੋਟੋ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਈ ਹੈ। ਹੁਣ ਆਪਾਂ ਨੂੰ ਪਤਾ ਵੀ ਹੈ ਤਾਂ ਇਹ ਡਰਾਮੇਬਾਜ਼ੀ ਹੋਈ, ਸ਼ੋਸ਼ੇਬਾਜ਼ੀ ਹੋਈ। ਕਿੰਨਾ ਕੁ ਸਤਿਕਾਰ ਆਦਿਵਾਸੀਆਂ ਦਾ ਬੀਜੇਪੀ ਵਾਲੇ, ਆਰਐਸਐਸ ਵਾਲੇ ਕਰਦੇ ਆ, ਪਤਾ ਹੀ ਹੈ। ਪਰ ਉਹਨਾਂ ਨੇ ਫੋਟੋ ਖਿਚਾ ਕੇ ਪਾਤੀ, ਇਹ ਉਹਨੇ ਬੀਜੇਪੀ ਨੇ, ਆਰਐਸਐਸ ਨੇ ਜਾਂ ਸ਼ਿਵਰਾਜ ਚੌਹਾਨ ਨੇ ਸਾਰੇ ਭਾਰਤ ਦੇ ਆਦਿਵਾਸੀਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣੀ ਚਾਹੀਦੀ ਕਿ ਚਾਹੇ ਕੋਈ ਬੀਜੇਪੀ ਦਾ ਹੀ, ਅਸੀਂ ਠੋਕ ਦਿੰਨੇ ਹੁੰਨੇ ਆ ਜਿਹੜਾ ਤੁਹਾਡੇ ਖਿਲਾਫ ਬੋਲੂ। ਵੋਟਾਂ ਖੜੀਆਂ ਕਰ ਲਈਆਂ ਅਗਲੇ ਨੇ, ਇੱਕ ਪਾਸੇ ਬੀਜੇਪੀ ਆ, ਸ਼ਿਵਰਾਜ ਚੌਹਾਨ ਆ, ਆਰਐਸਐਸ ਆ, ਜਿਹੜੇ ਆਦਿਵਾਸੀ ਦੇ ਪੈਰ ਧੋ ਕੇ ਆਪਣੀਆਂ ਵੋਟਾਂ ਦੇਖਦੇ। ਦੂਜੇ ਪਾਸੇ ਬਾਦਲ ਦਲ ਵਾਲੇ ਆ, ਜਿਹੜੇ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ, ਜਿਨ੍ਹਾਂ ਨੇ ਬੇਅਦਬੀ ਕੀਤੀ, ਉਹਨਾਂ ਦੀ ਗ੍ਰਿਫਤਾਰੀ ਲਈ ਕੋਟਕਪੂਰੇ ਧਰਨਾ ਲਾਈ ਬੈਠੇ ਸੀ ਕਿ ਬਰਗਾੜੀ 'ਚ ਬੇਅਦਬੀ ਹੋਈ ਹੈ। ਉਦੋਂ ਮੁੱਖ ਮੰਤਰੀ ਨੇ ਫੌਜ ਭੇਜਤੀ, ਪੁਲਿਸ ਭੇਜਤੀ ਵੀ ਜਾਓ, ਜਾ ਕੇ ਉਹਨਾਂ ਤੇ ਗੋਲੀਆਂ ਡਾਂਗਾ ਚਲਾਓ, ਮਾਰ ਸੱਟੋ, ਅਤਿਆਚਾਰ ਕਰੋ, ਜ਼ਬਰ ਕਰੋ। ਸੈਣੀ ਵਰਗੇ, ਉਮਰਾਂ ਨੰਗਲ ਵਰਗੇ ਗੁੰਡੇ ਅਫਸਰ ਭੇਜਦੇ, ਔਰ ਜੋ ਕੁਝ ਵਾਪਰਿਆ ਸਾਹਮਣੇ ਆ ਸਭ ਦੇ। ਹੁਣ ਇਹ ਕਹਿੰਦੇ ਜੀ ਪੰਥ ਰਤਨ, ਬੀਜੇਪੀ ਵਾਲੇ ਸ਼ਿਵਰਾਜ ਚੌਹਾਨ ਨੂੰ ਹਿੰਦੂ ਰਤਨ ਕਹਿਣ ਚਾਹੇ ਨਾ ਕਹਿਣ, ਪਰ ਜਿਹੜੇ ਆਦਿਵਾਸੀ ਨੇ ਜਿਨ੍ਹਾਂ ਦੇ ਵਿੱਚੋਂ ਉਸ ਬੰਦੇ ਨਾਲ ਮਾੜਾ ਹੋਇਆ ਸੀ, ਇਹਨੇ ਉਹਦੇ ਪੈਰ ਧੋ ਕੇ ਪੀਤੇ ਹੈ, ਉਹ ਤਾਂ ਕਹਿਣਗੇ ਨਾ ਵੀ ਹਿੰਦੂ, ਆਦਿਵਾਸੀ ਤਾਂ ਕਹਿਣਗੇ ਨਾ ਵੀ ਚੰਗਾ ਸਾਡੇ ਲਈ। ਇਹ ਪੰਥ ਰਤਨ ਸੀਗਾ, ਤੇ ਪੰਥ ਦਾ ਇਸ ਰਤਨ ਨੂੰ ਭੋਰਾ ਸ਼ਰਮ ਨਹੀਂ ਆਈ, ਨਾ ਸੁਖਬੀਰ ਨੂੰ ਆਉਂਦੀ ਹੈ, ਅੱਜ ਵੀ ਨਹੀਂ ਆਉਂਦੀ, ਨਾ ਬਾਦਲ ਦਲ ਨੂੰ, ਨਾ ਬਾਦਲ ਸੈਨਾ ਨੂੰ ਆਉਂਦੀ ਹੈ। ਬਈ ਅਸੀਂ ਉਹ ਦੇਖ ਤਾਂ ਲੈਂਦੇ ਵੀ ਉਹ ਕਿਹੜਾ ਮੰਡੀ ਦੇ ਵਿੱਚ ਕੋਈ ਜਿਹੜਾ ਭਾਅ ਕਣਕ ਦਾ ਵਧਾਉਣ ਲਈ ਜਾਂ ਕਿਸੇ ਹੋਰ ਮਸਲੇ ਲਈ ਬੈਠੇ ਸੀ। ਉਹ ਤਾਂ ਗੁਰੂ ਗ੍ਰੰਥ ਸਾਹਿਬ ਜਿਹਨੂੰ ਤੁਸੀਂ ਵੀ ਨਤਮਸਤਕ ਹੁੰਦੇ, ਹੁਣ ਐਵੇਂ ਦੂਜੇ ਇੱਕ ਦਿਨ ਫੋਟੋ ਖਿਚਾ ਕੇ ਸੁਖਬੀਰ ਬਾਦਲ ਦੀ ਪਾਈ ਹੁੰਦੀ ਆ, ਸਾਰੇ ਟੱਬਰ ਨੂੰ ਲਈ ਖੜਾ ਹੁੰਦਾ, ਪਾਠ ਕਰਾਇਆ ਸੀ ਜੀ ਅਸੀਂ। ਭਾਈ ਜਿੱਦਣ ਤੁਹਾਡੇ ਪਰਖ ਦੀ ਘੜੀ ਆਈ, ਤੁਸੀਂ ਉਦੋਂ ਡੇਰਾ ਸਰਸਾ ਵੱਲ ਭੁਗਤੇ ਸੀ। ਤੁਸੀਂ ਡੇਰਾ ਸਰਸਾ ਦੇ ਇਕੱਲੇ ਪੈਰ ਨਹੀਂ ਧੋ ਕੇ ਪੀਤੇ ਇਹਦੇ ਵਾਂਗੂ, ਜਿਵੇਂ ਸ਼ਿਵਰਾਜ ਚੌਹਾਨ ਨੇ ਪੀਤੇ ਹੈ।
बाकी दा सब कुछ ही कीता। ते जदों पंथ नूं लोड़ पैंदी आ उदों पंथ रता दूजे पासे भुगतदा। ते जेड़े वोटां दे लई सरसे बलदियां लई तुसीं सारी कौम नूं वंझ ते चढ़ाता है, ते वो सरसिਆਂ ਦੀਆਂ ਵੋਟਾਂ ਨਾਲ ही भाई फिर तुसीं सियासत चला लो आपदी। एक पासे बादल दल वाले आ ਜਿਹੜੇ ਕਹਿੰਦੇ ਆ ਦੇਖਾਂਗੇ ਸਾਨੂੰ ਕਿਹੜਾ ਵੋਟ ਪਾਉਂਦਾ। हर करतूत ਉਹ ਕੀਤੀ ਆ ਜਿਹਦੇ ਨਾਲ ਹਰੇਕ ਸਿੱਖ ਨੂੰ ਜਾਂ हर एक चंगे इंसान ਨੂੰ ਇਹ ਲੱਗੇ ਕਿ ਇਹਨਾਂ ਨੂੰ ਵੋਟ ਕਾਹਦੀ ਪਾਉਣੀ। ਦੂਜੇ ਪਾਸੇ बीजेपी वाले ਜਿਹੜੇ ਕਹਿੰਦੇ ਆ ਕੋਈ ਬੰਦਾ ਛੱਡਣਾ ਹੀ ਨਹੀਂ ਹੈਗਾ, ਹਰੇਕ ਬੰਦੇ ਤੋਂ ਇਹ ਕਹਾਉਣਾ ਵੀ ਇਹਨਾਂ ਨੂੰ ਮੈਂ ਵੋਟ ਕਿਸੇ ਕੋਈ ਨਾ ਕੋਈ ਕਾਰਨ ਹਰੇਕ ਬੰਦੇ ਕੋਲੇ ਹੋਵੇ ਤੇ ਮੈਂ बीजेपी ਨੂੰ ਵੋਟ ਪਾਉਣੀ। ਸੋ ਜਿਹੜਾ ਕਹਿੰਦੇ ਹੁੰਦੇ ਆ ਵੀ ਗਵਾਂਢਣ ਦਾ ਜੇ ਨਖਰਾ रूप जे ना आवे कहते नखरा तो आ ही जाता, पर इन्होंने उन्होंने तो पता नहीं की सिक्ख्या। और अगली गल ये मैं जरूर करनी चाहुंदा है कि जदों 1950 के लागे चागे जनसंघ वालियां दी बादल दल वालियां नाल सांझ बननी शुरू हुई है, शुरू में उन्होंने देखना जनसंघ वाले लीडरां ने उदों RSS वालियां ने इहदा नाम भाजपा नहीं सी रखिया होया, वो बाद रखे। जनसंघी लीडर ने देखना भी जदों किसी पंजाब दे विच कोई मोर्चा लाउंदे आ ना ये अकाली नीली पग वाले बड़ा कुछ नहीं समझाउंदे, पर इन्हां दे केडर नूं इन्हां दे वर्करां नूं अकाली दल नूं पक्का यकीन आ आपदे आगूआं ते ओह अन्नी दे थे कुछ नहीं पुछदे मगर लग जांदे इन्हां दे, जेड़ा भरदे आ सब कुछ करदे आ ते मोर्चा जितण तो बाद चले जांदे आ ते इह ढीकदे रहिंदे ने भी कदों कोई पंथ वल्लों सानूं काल आउंदी। इन्ना भरोसा इन्ना यकीन ते यही चीज सिख के बीजेपी वालियां ने आपदे केडर दा आपदे वर्करां दा भरोसा जितण लई सब कुछ कीता भी तुसीं चाहे साध भी प्रग्या वांगू बंब धमाके कर लो असीं फिर भी तुहाडे नाल खड़ा। माड़े तो माड़ा कर्म करन वालियां दे हक विच बीजेपी ने खड़ के लोकां दा भरोसा जित लिया आपदियां दा, ते अज हरेक हिंदू कट्टड़पंथी बीजेपी का मोदी का अमित शाह का योगी का नौ सुन के नचण लग जाता भी साडे तां लीडर ने। इधर इन्हां ने की कीता अपने भगतां ने सुखबीर सिंह बादल ने खास तौर दे उत्ते पार्टी नूं उस थां ते लिया खड़ा करता भी जेड़े पार्टी छड्ड के भी भजदे आ ना वो भी पिटदे आ भी असीं हुण जेड़ा कलंके दे नाल बह के लवा लिया ਉਹ ਸਾਨੂੰ ਘੇਰਦਾ, ਉਹ ਸਾਨੂੰ ਕਿਸੇ ਪਾਸੇ ਜਾਣ ਨਹੀਂ ਦਿੰਦਾ। ਤੇ ਹੁਣ ਇਸ ਹਾਲਾਤ ਵਿੱਚ ਬਾਦਲ ਦਲ ਵਾਲੇ ਮਿੰਨਤਾਂ ਤਲ ਲਈ ਕਰਦੇ ਫਿਰਦੇ ਆ ਭਾਜਪਾ ਵਾਲਿਆਂ ਦੀਆਂ, ਉਹ ਚਾਹੇ ਫੜਾ ਮਾਰੀ ਜਾਣ, ਪਰ ਅਸਲ ਹਕੀਕਤ ਇਹੀ ਆ ਕਿ ਇਹਨਾਂ ਨੂੰ ਪਤਾ ਕਿ ਭਾਜਪਾ ਵਾਲੇ ਜਿਹੜੇ ਨੇ ਉਹ ਕਹਿੰਦੇ ਆ ਵੀ ਅਸੀਂ ਆਪਦਾ ਜਿੰਨਾ ਕੁ ਕੱਦ ਬੁੱਤ ਵਧਾ ਲਈਏ ਫੇਰ ਗੱਲ ਕਰਾਂਗੇ ਇਹਨਾਂ ਨਾਲ, ਇਹ ਚੱਕਰ ਚੱਲ ਰਿਹਾ। ਪਰ ਚਾਹੇ ਭਾਜਪਾ ਦੇ ਰਾਹੀਂ आ जाए इत्थे सत्ता बादल दल वालियां कोल, यानी कि मोदी जिहड़ा मूहरे आ जे, चाहे अमित शाह वा वो पंजाब दा माफ करना, चाहे केजरीवाल आ वो भगवंत मान राही पंजाब च आपदा घोड़ा भजा लवे, चाहे जानी कि केजरीवाल दा घोड़ा जित जे इत्थे, चाहे इत्थे मोदी दा घोड़ा जित जे, ते मोदी ते अमित शाह जिहड़ा हैगा केजरीवाल ये दोने RSS की A ते B टीम लोग फोटोआं बना के पोस्ट करते आ भी जे शीशे विच देखे ना आपदे आप नूं मोदी ओनू विचों केजरीवाल दिखदा, गंगाधर ही शक्तिमान है ये लिख के लोग मतां दे रहे। हुण इस सारे कासे दे माहौल दे विच जे भविख दे विच बसपा दा बादल दल दा ते बीजेपी का चोण गठजोड़ बनिया, एक पासे बादल दल कहता है कि असी खालसा पंथ की नुमाइंदा जथेबंदी, दूजे पासे बीजेपी हिंदू कट्टड़वाद की नुमाइंदा जथेबंदी, तीजे पासे भाजपा जिहड़ी बसपा है बहुजन समाज पार्टी वो भारतीय दलतां दी जिहड़े ब्राह्मणवाद के लताड़े हुए लोग ने उन्हां दी प्रतिनिधित्व करन दा दावा करदी। हुण इस खिचड़ी नूं तुसीं देखो भी की ये गल सच्ची आ कि वाकया ही ब्राह्मणवाद नूं परणाई हुई ब्राह्मणवाद की जिहड़ी पूरी सताई हुई धैर वा गुरु नानक देव दी धैर
ਤੇ ਦਲਿਤ ਧਿਰ, ਇਹ ਜਿਹੜਾ ਚੋਣ ਗੱਠਜੋੜ ਹੋਊਗਾ ਦਿਖੂਗਾ ਕਿਹੋ ਜਿਹਾ, ਤੁਹਾਨੂੰ ਇਹ ਸੋਚ। ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਜਿਹਨੂੰ ਆਪਾਂ ਗੁਰਮਤ ਕਹਿੰਦੇ ਹਾਂ, ਇੱਕ ਪਾਸੇ ਬ੍ਰਾਹਮਣਵਾਦ ਕਰਮਕਾਂਡ ਜਿਹਨੂੰ ਆਪਾਂ ਮਨਮਤ ਕਹਿੰਦੇ ਹਾਂ। ਮਨਮਤ ਅਤੇ ਗੁਰਮਤ, ਇਹਨਾਂ ਦਾ ਕੋਈ ਮੇਲ ਬਣਦਾ, ਰਹਿੰਦੀ ਖੂੰਦੀ ਕਸਰ ਦਲਿਤ ਚੇਤਨਾ, ਕੋਈ ਮੇਲ ਜੋੜ ਬਣਦਾ। ਪਰ ਇਹ ਜਿਹੜਾ ਖਿਚੜੀ ਆ ਇਹ ਅਗਲਿਆਂ ਨੇ ਬਣਾ ਲੈਣੀ। ਇਸ ਗੱਲ ਦੇ ਉੱਤੇ ਜਦੋਂ ਸੋਚਦਾ ਕੋਈ ਅਕਲ ਵਾਲਾ ਬੰਦਾ, ਉਹ ਹੈਰਾਨ ਹੋ ਜਾਂਦਾ ਵੀ ਕਿਹੋ ਜਿਹੇ ਇਹ ਸਿਆਸੀ ਭਲਵਾਨ ਨੇ ਤੇ ਕਿਹੜੀਆਂ ਖੇਡਾਂ ਖੇਡਦੇ ਫਿਰਦੇ। ਖੈਰ, ਅਗਲੀ ਜਿਹੜੀ ਗੱਲ ਕਰਨ ਯੋਗ ਆ ਉਹ ਇਹ ਆ ਕਿ ਦਲਜੀਤ ਦੋਸਾਂਝ ਨੇ ਇੱਕ ਹੋਰ ਫਿਲਮ ਜਿਹੜੀ ਸਾਡੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਬਣੀ ਹੈ, ਉਹਦੇ ਵਿੱਚ ਦਲਜੀਤ ਦੋਸਾਂਝ ਨੇ ਬਹੁਤ ਅਹਿਮ ਜਿਹੜਾ ਰੋਲ ਆ ਉਹ ਨਿਭਾਇਆ ਹੈ। ਪਰ ਸੈਂਸਰ ਬੋਰਡ ਨੇ ਇਹ ਫਿਲਮ ਆ ਜਿਹੜੀ ਘੱਲੂਘਾਰਾ, ਉਹਦੇ ਉੱਤੇ 21 ਕੱਟ ਲਾਤੇ ਆ ਤੇ ਇਹ ਸਰਟੀਫਿਕੇਟ ਦਿੱਤਾ। ਹੁਣ ਇਸ ਫੈਸਲੇ ਦੇ ਖਿਲਾਫ ਫਿਲਮ ਵਾਲੀ ਜਿਹੜੀ ਟੀਮ ਆ ਉਹ ਹਾਈ ਕੋਰਟ ਗਈ ਆ, ਕਾਨੂੰਨੀ ਲੜਾਈ ਜਿਹੜੀ ਆ ਉਹ ਲੜਨਗੇ। ਪਰ ਇਹ ਗੱਲ ਆਪਾਂ ਚੇਤੇ ਰੱਖੋ ਬਈ ਜਿਹੜੀਆਂ ਫਿਲਮਾਂ ਇੱਥੇ ਕਮੇਡੀ ਦੀਆਂ ਨੇ ਜਾਂ ਲੋਕਾਂ ਦੇ ਵਿੱਚ ਹੋਰ ਤਰੀਕੇ ਦੇ ਗਲਤ ਧਾਰਨਾਵਾਂ ਨੂੰ ਅੱਗੇ ਤੋਰਦੀਆਂ ਨੇ, ਉਹਨਾਂ ਨੂੰ ਪੂਰੀ ਤਰਜੀਹ ਦਿੱਤੀ ਜਾਂਦੀ ਆ ਔਰ ਉਹਨਾਂ ਦੇ ਬਾਰੇ ਕੋਈ ਰੋਕ ਟੋਕ ਨਹੀਂ। ਤੇ ਇੱਧਰ ਜਿਹੜੀਆਂ ਫਿਲਮਾਂ ਸਿੱਖ ਪੰਥ ਦਾ ਕੋਈ ਪੱਖ ਪੇਸ਼ ਕਰਦੀਆਂ ਹੋਣ, ਉਹਨਾਂ ਬਾਰੇ ਆ ਜਿਹੜੇ ਢੁੱਚਰਾਂ ਨੇਗੀਆਂ ਇਹ ਲੱਭ ਜਾਂਦੀਆਂ ਨੇ। ਖੈਰ, ਅਗਲੀ ਜਿਹੜੀ ਜ਼ਰੂਰੀ ਗੱਲ ਆ ਕਰਨ ਵਾਲੀ ਉਹ ਹਜ਼ਾਰੀ ਪ੍ਰਸਾਦ ਦਵੇਦੀ, ਇੱਕ ਬੜਾ ਮੈਚਿਓਰ ਇਹਨਾਂ ਦਾ ਹਿੰਦੂ ਭਾਈਚਾਰੇ ਦਾ ਹੀ ਬੰਦਾ, ਕਵਿਤਾਵਾਂ ਵੀ ਲਿਖਦਾ ਰਿਹਾ, ਹੋਰ ਵੀ ਉਹਦਾ ਬੜਾ ਕੁਛ ਹੈ। ਉਹਨੇ ਇੱਕ ਗੱਲ ਲਿਖੀ ਆ ਕਿ ਹਿੰਦੂ ਸਮਾਜ ਦੇ ਵਿੱਚ ਨੀਵੀਂ ਤੋਂ ਨੀਵੀਂ ਸਮਝਣ ਵਾਲੀ ਜਿਹੜੀ ਜਾਤ ਆ ਨਾ, ਉਹ ਵੀ ਆਪਦੇ ਤੋਂ ਇੱਕ ਨੀਵੀਂ ਜਾਤ ਲੱਭ ਲੈਂਦੀ। ਮਤਲਬ ਹਰੇਕ ਬੰਦਾ ਦੂਜੇ ਨੂੰ ਆਪਦੇ ਤੋਂ ਨੀਵਾਂ ਦਿਖਾਉਣ ਤੇ ਤੁਲਿਆ ਹੈ, ਇੰਨੀ ਨੈਗੇਟਿਵਿਟੀ। ਤੇ ਖਾਲਸਾ ਪੰਥ ਜਿਹੜਾ ਉਹਦੇ ਵਿੱਚ ਕਹਾਣੀ ਹੋਰ ਆ। ਗੁਰੂ ਪਾਤਸ਼ਾਹ ਨੇ ਸਾਨੂੰ ਉੱਚੇ ਤੋਂ ਉੱਚੇ ਬਣਨ ਦਾ, ਵੱਡੇ ਤੋਂ ਵੱਡੇ ਹੋਣ ਦਾ, ਸਾਨੂੰ ਆਮ ਨਹੀਂ ਬਣਾਇਆ, ਸਾਨੂੰ ਖਾਸ ਬਣਾਇਆ। ਤੇ ਜਿਹੜੇ ਭਾਈਚਾਰੇ ਦੇ ਸਾਡੇ ਲੋਕ ਕਹਿੰਦੇ ਆ ਕਿ ਹਿੰਦੂ ਸਿੱਖ ਏਕਤਾ, ਉਹ ਕਦੇ ਹਿੰਦੂ ਫਲਸਫੇ ਬਾਰੇ, ਹਿੰਦੂ ਮੈਥਾਲੋਜੀ ਬਾਰੇ, ਹਿੰਦੂ ਪਰੰਪਰਾਵਾਂ ਰਵਾਇਤਾਂ ਬਾਰੇ ਕਦੇ ਖੋਜ ਕਰਨ ਤੇ ਦੱਸਣ ਕਿ ਸਾਡਾ ਉਹਨਾਂ ਨਾਲ ਮਿਲਦਾ ਕੀ ਹੈ। ਸਾਡੇ ਕਿਸੇ ਗੁਰਦੁਆਰੇ ਦੇ ਬਾਹਰ ਇਹ ਲਿਖ ਕੇ ਲਾਇਆ ਜਾ ਸਕਦਾ ਕਿ ਇੱਥੇ ਫਲਾਣੇ ਨਹੀਂ ਵੜ ਸਕਦੇ, ਧਮਕਾਨੇ ਨਹੀਂ ਵੜ ਸਕਦੇ। ਸਾਡੇ ਇਹੋ ਜਿਹੀਆਂ ਗੱਲਾਂ ਲਈ ਕੋਈ ਥਾਂ ਨਹੀਂ। ਆ ਇੱਥੇ ਇੱਕ ਕੱਲ ਪਰਸੋਂ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ ਸੀ ਹਿੰਦੂ ਇਜ਼ਮ ਧਰਮ ਜਾਂ ਕਲੰਕ ਕਿਤਾਬ ਦੀ। ਉਹਦੇ ਲਿਖਾਰੀ ਲਾਹੌਰੀ ਰਾਮ ਬਾਲੀ ਜਲੰਧਰ 'ਚ ਰਹਿੰਦੇ ਸੀਗੇ। ਇੱਥੇ ਉਹ ਭੀਮ ਪੱਤਰਕਾ ਵੀ ਕੱਢਦੇ ਹੁੰਦੇ ਸੀ। 93 ਸਾਲ ਉਮਰ ਸੀਗੀ ਤੇ ਉਹ ਇੱਥੇ ਚੜ੍ਹਾਈ ਕਰ ਗਏ ਆ। ਬੇਸ਼ੱਕ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਖਾਲਸਾ ਪੰਥ ਦੇ ਨਜ਼ਰੀਏ ਤੋਂ ਅਸਹਿਮਤੀ ਰਵੇ, ਪਰ ਜਿਹੜੀ ਹਿੰਦੂ ਇਜ਼ਮ ਧਰਮ ਜਾਂ ਕਲੰਕ ਕਿਤਾਬ ਜਾਂ ਹੋਰ ਉਹਨਾਂ ਦੀਆਂ ਲਿਖਤਾਂ ਨੇ, ਉਹਦੀ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰ ਨਾਲ ਸਾਨੂੰ ਸ਼ਾਮਲ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਇਸ ਤੋਂ ਅਗਲੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਕਈ ਚਿਰਾਂ ਤੋਂ ਇਸ ਮਹੀਨੇ ਦੇ ਜਨਵਰੀ, ਇਸ ਸਾਲ ਦੇ ਜਨਵਰੀ ਮਹੀਨੇ ਤੋਂ ਚੰਡੀਗੜ੍ਹ ਦੇ ਵਿੱਚ ਮੋਹਾਲੀ ਵਾਲੇ ਪਾਸੇ ਸਾਡੇ ਭਾਈਚਾਰੇ ਨੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਮੋਰਚਾ ਲਾਇਆ ਹੋਇਆ, ਜਿਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਆਰਡਰ ਪਾਸ ਹੋਇਆ ਕਿ ਇਹਨਾਂ ਦਾ ਮੋਰਚਾ ਇੱਥੋਂ ਚੁਕਾਇਆ ਜਾਵੇ। 2 ਅਗਸਤ ਤਰੀਕ ਪਾਈ ਗਈ ਆ ਵੀ ਇਹ ਮਹੀਨੇ ਦੇ ਵਿੱਚ ਇਸ ਮੋਰਚੇ ਨੂੰ ਨਜਿੱਠਿਆ ਜਾਵੇ, ਜਾਂ ਤਾਂ ਇਹਨਾਂ ਨੂੰ ਕਿਸੇ ਪਾਸੇ ਹੋਰ ਭੇਜੋ ਜਾਂ ਇੱਥੋਂ ਖੜਾ ਦਿਓ ਤੇ ਜਾਂ ਇਹਨਾਂ ਦਾ ਕੋਈ ਹੱਲ ਕੱਢੋ। ਹੱਲ ਤਾਂ ਕੱਢਣਾ ਨਹੀਂ, ਸੋ ਮੋਰਚੇ ਦੇ ਖਿਲਾਫ ਸਖਤੀ ਜਿਹੜੀ ਆ ਉਹ ਕਰਨ ਦੇ ਆਸਾਰ ਨੇ। ਇਹ ਖਬਰ ਦੇ ਪਿੱਛੇ ਖਬਰ ਆ, ਜਿਹੜੀ ਖਬਰ ਦੀ ਖਬਰ ਜਦੋਂ ਲੈਣੀ ਹੋਵੇ ਉਹ ਇਹ ਆ ਕਿ ਉਸ ਇਲਾਕੇ ਦੇ ਵਿੱਚ ਹਿਮਾਚਲੀਆਂ ਨੂੰ ਬੜੀ ਸਮੱਸਿਆ ਕਿ ਚੰਡੀਗੜ੍ਹ, ਪੰਚਕੂਲਾ, ਮੋਹਾਲੀ,
ਉਹ ਜਦੋਂ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਬਹੁਤ ਆਪਦੇ ਆਪ ਨੂੰ ਇਹਨਾਂ ਨੂੰ ਦੇਖ ਕੇ ਮੁਜ਼ਾਹਰੇ ਵਾਲਿਆਂ ਨੂੰ ਤੰਗੀ ਚੜ੍ਹਦੀ ਕਿ ਸਿੱਖਾਂ ਦੀ ਸਰਗਰਮੀ ਚੱਲ ਰਹੀ ਆ, ਕਿਉਂਕਿ ਇੱਥੇ ਉਹ ਫਿਰ ਪੰਜਾਬ ਦੇ ਪਿੰਡਾਂ ਤੋਂ ਆਏ ਹੋਏ ਲੋਕ ਜਦੋਂ ਦੇਖਦੇ ਆ ਕਿ ਚੰਡੀਗੜ੍ਹ ਤਾਂ ਸਾਡੀ ਧਰਤੀ ਤੇ ਬਣਿਆ, ਇੱਥੇ ਅਸੀਂ ਆਡਾ ਬੰਦਾ ਤਾਂ ਕੋਈ ਦਿਖਦਾ ਨਹੀਂ। ਉੱਥੇ ਜੇ ਤੁਸੀਂ ਕਿਤੇ ਜਾਵੋ ਚੰਡੀਗੜ੍ਹ 'ਚ ਤੁਹਾਨੂੰ ਹਰ ਦੁਕਾਨ ਵਾਲਾ ਹਿੰਦੀ ਬੋਲਦਾ ਮਿਲਦਾ, ਹਰ ਜਿਹੜਾ ਪੁਲਸੀਆ ਉਹ ਹਰਿਆਣੇ ਦਾ ਘੋੜੂ ਟੱਕਰਦਾ, ਹੋਰ ਜਿਹੜੇ ਉੱਥੇ ਕਾਰੋਬਾਰ ਨੇ ਉੱਥੇ ਵੀ ਸਿੱਖਾਂ ਦਾ ਕੁਝ ਨਹੀਂ। ਤੇ ਸਭ ਤੋਂ ਖਤਰਨਾਕ ਗੱਲ ਇਹ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਰਾਜਧਾਨੀ ਵੱਖਰੀ ਬਣਾਉਣ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ, ਕਿਉਂਕਿ ਯੂਟੀ ਪ੍ਰਸ਼ਾਸਨ ਉਹਦੀ ਤੇ ਹਰਿਆਣਾ ਸਰਕਾਰ ਦੀ ਡੀਲ ਹੋ ਗਈ ਹੈ, ਉਹ ਥਾਂ ਦੇ ਦਿੱਤਾ ਹੀ ਜਾਣਾ। ਤੇ ਉਹਦੇ ਖਿਲਾਫ ਪੰਜਾਬ ਦੇ ਕਿਸੇ ਸਿਆਸੀ ਦਲ ਵਿੱਚ ਇੰਨੀ ਜਾਨ ਨਹੀਂ ਹੈਗੀ। ਆ ਜਿਹੜੇ ਬਾਦਲ ਦਲ ਵਾਲੇ ਆ ਇਹਨਾਂ ਨੇ ਤਾਂ ਬਿਲਕੁਲ ਹੀ ਬੇੜੀਆਂ 'ਚ ਵੱਟੇ ਪਾਤੇ। ਕਾਂਗਰਸ ਵਿਰੋਧੀ ਧਿਰ ਵਾ, ਉਹਦੇ ਕੋਲੇ ਕੋਈ ਏਜੰਡਾ ਨਹੀਂ ਹੈ, ਕਿਉਂਕਿ ਕਾਂਗਰਸ ਦੀ ਵੀ ਹੁਣ ਮੱਚ ਜਾ ਮਰਿਆ ਪਿਆ। ਆਮ ਲੋਕ ਇਹਨਾਂ ਸਿਆਸੀ ਧਿਰਾਂ ਦੇ ਗਧੀ ਗੇੜ 'ਚ ਫਸ ਕੇ ਉਹ ਇਹਨਾਂ ਤੋਂ ਅਗਵਾਈ ਭਾਲਦੇ ਆ, ਪਰ ਇਹਨਾਂ ਦੇ ਤਾਪ ਦੇ ਭਾਂਡੇ ਵਿਕੇ ਪਏ ਨੇ। ਸੋ ਬੀਜੇਪੀ RSS ਹਿੰਦੂਤਵਾ ਆਪਦੇ ਏਜੰਡੇ ਤਹਿਤ ਅੱਗੇ ਵਧ ਰਿਹਾ। ਉਹ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਬਹੁਤ ਭਾਰੀ ਸੱਟ ਮਾਰਨ ਵਾਲੇ ਸਦਾ ਲਈ ਪੁਆੜੇ ਖੜੇ ਕਰ ਰਿਹਾ, ਜਿਹਦੇ ਵਿੱਚ ਹਿਮਾਚਲ ਤੇ ਹਰਿਆਣੇ ਨੂੰ ਪੰਜਾਬ ਦੇ ਉੱਤੇ ਛਾਉਣ ਦੀ ਉਹ ਜਿਹੜੀ ਰਵਾਇਤ ਆ ਜਾਂ ਪਿਰਤ ਵਾ ਉਹ ਪਾਈ ਜਾ ਰਹੀ ਆ ਕਿ ਤੁਸੀਂ ਹੈ ਕੀ ਹੋ ਪੰਜਾਬ। ਸੋ ਇਹ ਜਿਹੜਾ ਮਾਹੌਲ ਬਣ ਜਾ ਰਿਹਾ ਇਹ ਬੇਹੱਦ ਖਤਰਨਾਕ ਆ। ਪਰ ਸਾਡੇ ਇੱਥੇ ਕੰਮ ਹੀ ਹੋਰ ਆ। ਪਿੱਛੇ ਜੇ ਖਬਰ ਉੱਡੀ ਸੀ ਵੀ ਜਿਹੜੇ ਕਿਸੇ ਮੰਦਿਰ ਦੇ ਵਿੱਚ ਨਕਲੀ ਸੋਨਾ, ਉਹਨਾਂ ਤਾਂ ਫੇਰ ਸੋਨੇ ਦੀ ਚੋਰੀ ਕੀਤੀ। ਸਾਡੇ ਇੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਭੈੜੇ ਮਾੜੇ ਤੇ ਘਟੀਆ ਅਨਸਰਾਂ ਨੇ ਜਿਹੜਾ ਗੁਰੂ ਕੀ ਲੰਗਰ ਦੀ ਝੂਠ ਹੁੰਦੀ ਆ ਨਾ, ਉਹ ਝੂਠ ਨੂੰ ਵੇਚਣ ਦੇ ਵਿੱਚ ਹੀ ਘਪਲਾ ਕਰ ਲਿਆ। ਔਰ ਬੜੀ ਵੱਡੀ ਅਮਾਉਂਟ ਜਿਹੜੀ ਆ ਉਹਦੇ ਵਿੱਚ ਜਿਹੜੀਆਂ ਖਬਰਾਂ ਲੱਗੀਆਂ ਨੇ ਉਹ ਵੀ ਖਬਰਾਂ ਜਾਣੀ ਕਿ ਬੰਦਾ ਨਾ ਗੱਲ ਕਰਨ ਜੋਗਾ, ਇਹਨਾਂ ਨੂੰ ਤਾਂ ਸ਼ਰਮ ਹੈ ਨਹੀਂ ਵੀ ਇਹ ਏਡੀ ਬੜੀ ਵੱਡਾ ਘਪਲਾ ਕਿਤੇ ਹੈ ਗੁਰੂ ਕੇ ਲੰਗਰ ਦੀ ਝੂਠ ਦਾ। ਤੇ ਇਹ 51 ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਮੁਅੱਤਲ ਕਰਤੇ, ਉਹ ਧਰਨੇ ਦਿੰਦੇ ਫਿਰਦੇ ਆ। ਜਿਹੜੇ ਬਾਬਾ ਦੀਪ ਸਿੰਘ ਵਾਲੇ ਸ਼ਹੀਦਗੰਜ ਦੇ ਪ੍ਰਬੰਧਕ ਨੇ ਉਹ ਵੀ ਬਦਲਤੇ। ਤੇ ਇਹ ਸਾਰਾ ਜਿਹੜਾ ਰੌਲਾ ਬਈ ਸੁੱਕੀਆਂ ਰੋਟੀਆਂ ਜਾਂ ਝੂਠ ਆ ਜਿਹੜੀ ਉਹਦੇ ਵਿੱਚੋਂ ਘਪਲੇ ਤੋਂ, ਉਹਦੀ ਗੱਲ ਤਾਂ ਕਈ ਦਿਨ ਤੋਂ ਚੱਲਦੀ ਸੀ, ਪਰ ਅਸੀਂ ਇਸ ਗੱਲ ਤੋਂ ਟਾਲਾ ਜੇ ਵੱਟਦੇ ਸੀਗੇ, ਕਿਉਂਕਿ ਆਪਦੇ ਲਈ ਸ਼ਰਮ ਜੇ ਵਾਲੀ ਗੱਲ ਆ ਕਿ ਇੱਕ ਪਾਸੇ ਹਿੰਦੂ ਭਾਈਚਾਰੇ ਦੇ ਲੋਕ ਨੇ ਜਿਹੜੇ ਸੋਨੇ ਦਾ ਘਪਲਾ ਕਰੀ ਫਿਰਦੇ। ਹੈ ਤਾਂ ਉਹ ਵੀ ਗੰਦੀ ਗੱਲ, ਭੈੜੀ ਗੱਲ। ਗੁਰੂ ਕੇ ਲੰਗਰ ਹੋਣ ਜਾਂ ਹਿੰਦੂ ਧਰਮ ਦੇ ਸਥਾਨ ਹੋਣ, ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਮਾੜੇ ਬੰਦਿਆਂ ਨੇ ਇਹ ਕੰਮ ਕਰਨੇ। ਤੇ ਇਹ ਗੱਲ ਇੱਥੇ ਤਾਂ ਮੈਂ ਛੇੜੀ ਆ ਕਿ ਜਦੋਂ ਵੱਡੇ ਲੀਡਰ ਵਾ ਜਿਹੜੇ, ਉਹ ਪਿੱਛੇ ਰੌਲਾ ਪਿਆ ਸੀਗਾ ਵੀ ਜਦੋਂ ਮੱਕੜ ਜਿਹੜਾ ਹੁਣ ਤਾਂ ਚੜ੍ਹਾਈ ਕਰ ਗਿਆ, ਉਹਦੇ ਕਾਰ ਲਈ ਸੀ, ਉਹਦਾ ਪਤਾ ਨਹੀਂ ਕਿੰਨੇ ਹਜ਼ਾਰ ਲੀਟਰ ਤੇਲ ਦਾ ਘਪਲਾ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀ। ਹੋਰਾਂ ਦੇ ਵੀ ਕਈਆਂ ਦੇ ਆ ਜਾਂਦੇ, ਕਈਆਂ ਦੇ ਲੁਕੇ ਰਹਿੰਦੇ ਆ। ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਵੱਡੇ ਅਹੁਦਿਆਂ ਤੇ, ਅਕਾਲੀ ਦਲ ਦੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜੇਲ੍ਹ ਯਾਤਰਾ ਕਰਨ, ਪੰਗੇ ਪੈਣ, ਉਦੋਂ ਫਿਰ ਹੇਠਲੇ ਮੁਲਾਜ਼ਮ ਵੀ ਆਹੀ ਕੁਝ ਕਰਨਗੇ। ਜਿਹਦਾ ਜਿੱਥੇ ਦਾ ਲੱਗ ਰਿਹਾ, ਇਹਨਾਂ ਦਾ ਲੰਗਰ ਦੀ ਝੂਠ ਤੱਕ ਪਹੁੰਚ ਸੀਗੀ। ਇਹਨਾਂ ਨੇ ਇਹ ਕੰਮ ਕਰਕੇ ਜਿਹੜਾ ਸੀਗਾ ਆਪਦਾ ਚਾਅ ਪੂਰਾ ਕਰ ਲਿਆ ਵੀ ਅਸੀਂ ਵੀ 4 ਪੈਸੇ ਕਮਾ ਲਈਏ। ਪਰ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹ ਬੇਹੱਦ ਖਤਰਨਾਕ ਆ। ਇਹ ਖਾਲਸਾ ਪੰਥ ਦੇ ਦਿਲ ਦਿਮਾਗ ਦੇ ਵਿੱਚ, ਮਾਨਸਿਕਤਾ 'ਚ ਬੱਚਿਆਂ ਦੀ 'ਚ ਗਲਤ ਪ੍ਰਭਾਵ ਜਾਂਦਾ। ਸੋ ਅਗਲੀ ਜਿਹੜੀ ਗੱਲ ਕਰਨੀ ਆ ਉਹ ਇਹ ਆ ਕਿ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਬੰਦ ਵਾ ਤੇ ਹੋਰ ਵੀ ਉਹਦੇ ਸਾਥੀ ਉੱਥੇ ਆ ਜਿਹੜੇ ਇਹਨਾਂ ਤੋਂ ਬਿਨਾਂ ਬੰਦੇ ਫੜੇ ਆ ਕਾਫੀ ਵੱਡੀ ਗਿਣਤੀ 'ਚ। ਉਹਨਾਂ ਤੇ ਇੱਥੇ ਅੱਡ-ਅੱਡ ਥਾਣਿਆਂ 'ਚ ਕਈ ਪਰਚੇ ਨੇ, 4-5 ਪਰਚੇ ਪੁਲਿਸ ਨੇ ਬਣਾਏ ਹੋਏ ਨੇ। ਅਜੇ ਤੱਕ ਅਮਰਤਪਾਲ ਸਿੰਘ ਤੇ ਉਹਦੇ 7-8 ਜਿਹੜੇ 10 ਸਾਥੀ ਉੱਥੇ ਨੇ ਡਿਬਰੂਗੜ੍ਹ, ਉਹਨਾਂ ਖਿਲਾਫ NSA ਹੀ ਚੱਲ ਰਹੀ ਹੈ। ਜਿਹੜੇ ਬਾਕੀ ਮੁਕੱਦਮੇ ਨੇ ਅਜੇ ਉਹਨਾਂ 'ਚ ਗ੍ਰਿਫਤਾਰੀ ਪੁਲਿਸ ਨੇ ਨਹੀਂ ਪਾਈ। ਅਜੇ ਉੱਥੇ NSA ਦੀ ਜਿਹੜੀ ਆ ਉਹ ਹਿਰਾਸਤ ਕੱਟ ਰਹੇ ਨੇ। ਉਹਦੇ ਬਾਰੇ ਗੱਲ ਇਹ ਆ ਕਿ ਇੱਕ ਇੱਥੇ ਝੂਠਾ ਜਿਹਾ ਚੈਨਲ ਆ, ਪਤਾ ਨਹੀਂ ਕੋਈ ਨਾਂ ਨਹੀਂ ਬਾਤ ਨਹੀਂ, ਉਹਨੇ ਇੱਕ ਖਬਰ ਜੀ ਬਣਾ ਕੇ ਪਾਤੀ ਕਿ ਜੀ ਬਸ
4 ਦਿਨ ਬਾਅਦ ਅਮਰਤਪਾਲ ਸਿੰਘ ਤੇ ਸਾਰੇ ਸਿੱਖ ਜਿਹੜੇ ਆ ਉਹ ਰਿਹਾ ਹੋ ਜਾਣੇ। ਨਾ ਤਾਂ ਕੋਈ ਇਹੋ ਜਿਹੀ ਗੱਲ ਹੈਗੀ ਤੇ ਨਾ ਕਾਨੂੰਨ ਸੰਵਿਧਾਨ ਜਾਂ ਹੋਰ ਸਾਰੇ ਕਾਸੇ ਵਿੱਚ ਕੋਈ ਏਦਾਂ ਦੀ ਗੱਲ ਆ। ਪਰ ਉਹਨੇ ਇਹ ਖਬਰ ਇੰਨੇ ਧੜੱਲੇ ਨਾਲ ਬਣਾ ਕੇ ਪਾਈ ਬਈ ਉਹ ਪੱਤਰਕਾਰ ਬੀਬੀ ਤੇ ਉਹ ਪੱਤਰਕਾਰ ਮੁੰਡਾ ਦੋਨੇ ਜਾਣੇ ਐ ਜਵਲੀਆਂ ਮਾਰ ਕੇ ਲੋਕਾਂ ਨੂੰ ਕਾਇਲ ਕਰੀ ਫਿਰਦੇ ਆ ਤੇ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਵੀ ਇਸ ਗੱਲ ਦਾ ਸ਼ਿਕਾਰ ਹੋ ਗਏ। ਪਹਿਲੀ ਗੱਲ ਤਾਂ ਹਜੇ ਐਨਐਸਏ ਵਾਲਾ ਮਾਮਲਾ ਹੀ ਜਿਹੜਾ ਕਿਸੇ ਤਣ ਪੱਤਣ ਨਹੀਂ ਲੱਗਿਆ, ਪਰ ਜੇਕਰ ਉਸ ਮਾਮਲੇ ਵਿੱਚ ਐਂਡ ਹੋ ਜਾਵੇ ਗੱਲ ਦਾ ਤੇ ਉਹ ਪੰਥ ਦੇ ਜਾਂ ਅਮਰਤਪਾਲ ਸਿੰਘ ਉਹਨਾਂ ਦੇ ਫੇਵਰ ਚ ਹੋ ਜਾਵੇ ਗੱਲ, ਐਨਐਸਏ ਟੁੱਟ ਜਾਵੇ ਅੱਗੇ ਵਾਸਤੇ, ਤਾਂ ਇਹਨਾਂ ਨੇ ਫਿਰ ਜਿਹੜੇ ਮੁਕੱਦਮੇ ਹੋਰ ਦਰਜ ਕੀਤੇ ਆ ਚਾਹੇ ਅਜਨਾਲੇ ਵਾਲਾ ਜਾਂ ਹੋਰ ਆ ਉਹਨਾਂ 'ਚ ਗ੍ਰਿਫਤਾਰੀਆਂ ਪਾ ਦੇਣਗੇ। ਉਹਨਾਂ 'ਚ ਫਿਰ ਪਹਿਲਾਂ ਹੇਠਲੀ ਕੋਰਟ ਦੇ ਵਿੱਚੋਂ ਜ਼ਮਾਨਤ ਕੈਂਸਲ, ਫਿਰ ਸੈਸ਼ਨ ਕੋਰਟ ਜਾਓ, ਫਿਰ ਉੱਪਰ ਹਾਈ ਕੋਰਟ ਜਾਓ, ਕਈਆਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪੈ ਸਕਦਾ। ਅਸੀਂ ਜਦੋਂ ਜੇਲ੍ਹਾਂ 'ਚ ਸੀ ਅਸੀਂ ਤਾਂ ਐਪਲੀਕੇਸ਼ਨਾਂ ਖੁਦ ਦਿੰਦੇ ਰਹੇ ਆ ਸਾਡੇ ਵਕੀਲ ਕਿ ਜੀ ਅਸੀਂ ਅੰਦਰ ਬੈਠੇ ਆ, ਜੇਕਰ ਕਿਸੇ ਕੇਸ ਵਿੱਚ ਹੋਰ ਲੜੀਂਦੇ ਆ ਤਾਂ ਸਾਨੂੰ ਹੁਣੇ ਗ੍ਰਿਫਤਾਰੀ ਪਾ, ਕਿਉਂਕਿ ਸਰਕਾਰ ਜਾਂ ਪੁਲਿਸ ਖੇਡ ਦੀ ਹੁੰਦੀ ਆ। ਜਦੋਂ ਜ਼ਮਾਨਤ ਹੋਣੀ ਆ ਗੇਟ ਤੋਂ ਚੱਕ ਲਓ ਬੰਦਿਆਂ ਨੂੰ ਤੇ ਫਿਰ ਬੰਦੇ ਦਾ ਉਨਾ ਹੀ ਟਾਈਮ ਲੱਗਦਾ। ਇਹਦੇ ਨਾਲੋਂ ਵਧੀਆ ਅੰਦਰ ਤਾਂ ਹੁਣ ਹੈਗੇ ਹੀ ਆ। ਹੁਣ ਜਿਹੜਾ ਮੁਕੱਦਮਾ ਇਹਨਾਂ ਨੇ ਪਾਉਣਾ ਉਹ ਨਾਲ ਹੀ ਚਲੋ ਚੱਲਦਾ ਰਹੇ। ਪਰ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਬੜੀ ਚੰਗੀ ਲੱਗਦੀ ਆ, ਹਰੇਕ ਨੂੰ ਲੱਗਣੀ ਵੀ ਚਾਹੀਦੀ ਆ ਦਿਲ ਨੂੰ ਕਿ ਭਾਈ ਅਮਰਤਪਾਲ ਸਿੰਘ ਹੁਣੀ ਰਿਹਾ ਹੋ ਰਹੇ ਨੇ। ਇੰਨੀ ਗੱਲ ਨੂੰ ਲੈ ਕੇ ਸਾਡੇ ਬਹੁਤ ਸਾਰੇ ਸਿੱਖਾਂ ਨੇ ਇੱਕ ਦੂਜੇ ਦੇ ਨਾਲ ਇਹ ਗੱਲ ਕਰਕੇ ਗੱਲ ਨੂੰ ਬਹੁਤ ਵੱਡਾ ਬਣਾਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਫਰਜ਼ ਬਣਦਾ ਕਿ ਭਾਈ ਅਮਰਤਪਾਲ ਸਿੰਘ ਆਪਣੀ ਕੌਮ ਦਾ ਆਪਣਾ ਭਰਾ ਆ, ਕੌਮ ਦੀ ਲੜਾਈ ਲੜਨ ਵਾਲਿਆਂ 'ਚ ਉਹਦੇ ਕਿਸੇ ਗੱਲ ਨਾਲ ਸਹਿਮਤ ਹੋਣਾ ਅਸਹਿਮਤ ਹੋਣਾ ਹੋਰ ਗੱਲ ਆ, ਪਰ ਆਹ ਗੱਲਾਂ ਜਿਹੜੀਆਂ ਨੇ ਉਡਾਉਣੀਆਂ ਇਹ ਗਲਤ ਆ। ਹਕੀਕਤ ਇਹ ਆ ਕਿ ਜੇ ਐਨਐਸਏ ਵਾਲਾ ਮਸਲਾ ਹੀ ਕਿਸੇ ਤਣ ਪੱਤਣ ਨਹੀਂ ਲੱਗਿਆ ਤੇ ਬਾਕੀ ਮੁਕੱਦਮੇ ਆਪਦੀ ਥਾਂ ਤੇ ਖੜੇ ਆ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਇਹਨਾਂ ਸਿੰਘਾਂ ਦੀਆਂ ਰਿਹਾਈਆਂ ਹੋਣ, ਅਸੀਂ ਵੀ ਅਰਦਾਸ ਕਰਦੇ ਹਾਂ। ਪਰ ਇਹ ਗੱਲ ਕੋਈ ਬਹੁਤੀ ਵਧੀਆ ਨਹੀਂ ਹੈ ਜਿਹੜੀ ਝੂਠ ਬੋਲ ਕੇ ਇਹ ਗੱਲ ਫੈਲਾਈ ਜਾ ਰਹੀ। ਖੈਰ ਅੱਜ ਲਈ ਇੱਥੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਜਿੱਥੇ ਵੀ ਕੋਈ ਸ਼ੱਕੀ ਸਰਗਰਮੀ ਮਿਲੇ ਜਿਹਦੇ ਬਾਰੇ ਆਪਾਂ ਨੂੰ ਲੱਗੇ ਕਿ ਇਹ ਸਾਡੀ ਕੌਮ ਦਾ ਕੋਈ ਨੁਕਸਾਨ ਕਰਨ ਵਾਲੀ ਗੱਲ ਨਾ ਹੋਵੇ, ਉਹਦੇ ਬਾਰੇ ਤੁਰੰਤ ਆਪਣੇ ਭਾਈਚਾਰੇ ਦੇ ਵਿੱਚ ਰੌਲਾ ਪਾਓ, ਦੱਸੋ ਦੁਨੀਆ ਨੂੰ, ਤਾਂ ਕਿ ਆਪਣੀ ਕੌਮ ਦਾ ਜਿਹੜਾ ਫੈਸਲਾ, ਆਪਣੀ ਕੌਮ ਦੇ ਹਿੱਤ ਜਿਹੜੇ ਨੇ ਉਹ ਕਾਇਮ ਰਹਿ ਸਕਣ। ਕਿਉਂਕਿ ਆਪਣੇ ਹਿੱਤਾਂ ਦਾ ਨੁਕਸਾਨ ਕਰਨ ਲਈ ਹਕੂਮਤੀ ਏਜੰਸੀਆਂ ਕਿਸੇ ਵੀ ਨੀਵੇਂ ਤੋਂ ਨੀਵੇਂ ਵਾਰ ਤੱਕ ਜਾ ਸਕਦੀਆਂ ਨੇ। ਸੋ ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।